ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਤੇ ਕੁਝ ਖਬਰਾਂ ਤੇ ਅਸੀਂ ਕਰਾਂਗੇ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਬਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਹੋਰ ਵੀ ਕਿਸੇ ਕਾਰੋਬਾਰੀ ਸੱਜਣ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਕਾਲ ਕਰ ਸਕਦੇ ਜੀ 4082725200 ਤੇ ਜੁੜ ਚੁੱਕੇ ਨੇ ਜੀ ਸਾਡੇ ਨਾਲ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਕਈ ਦਿਨਾਂ ਤੋਂ ਆਪਾਂ SYL ਨਹਿਰ ਦੀ ਗੱਲ ਕਰਦੇ ਆਏ ਹਾਂ ਤੇ ਹੁਣ ਇਸ ਨਹਿਰ ਨੂੰ ਪੂਰਨ ਦੇ ਲਈ ਜਿਹੜੀ ਦੌੜ ਲੱਗੀ ਹੋਈ ਆ, ਸਿਆਸੀ ਦੌੜ ਆਪਸ ਵਿੱਚ। ਬਿਲਕੁਲ ਜੀ, ਇਹ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਚੱਲ ਰਿਹਾ, ਜਿਹੜਾ ਬਿੱਲ ਪਾਸ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ, ਬਹੁ ਗਿਣਤੀ ਮੈਂਬਰ ਜਿਹੜੇ ਨੇ ਜੀ ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਆ। ਸਾਰਿਆਂ ਨੇ, ਜਿੰਨੇ ਉਸ ਵੇਲੇ ਮੌਜੂਦ ਸਨ, ਪਾਉਣੀ ਵੀ ਬਣਦੀ ਸੀ। ਰਾਜਪਾਲ ਦੇ ਕੋਲ ਜਿਹੜਾ ਜੀ ਇਹ ਦਸੀਦਾ ਉਹਦੇ ਪਾਲੇ 'ਚ ਗੇਂਦ ਆ। ਇਸ ਵੇਲੇ ਚਾਂਸਸ ਬਹੁਤ ਘੱਟ ਨੇ ਕਿ ਉੱਥੋਂ ਜਿਹੜੇ ਸਾਈਨ ਨੇ ਉਹ ਹੋ ਜਾਣਗੇ। ਨਮੋਸ਼ੀ ਤਾਂ ਇਹ ਵੀ ਚੱਲਦੀ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਸਨ ਜੀ ਉਹ ਵਿਰੋਧੀ ਧਿਰ ਨੂੰ ਨਾਲ ਲੈ ਕੇ ਮਿਲਣ ਚਲੇ ਗਏ, ਬਿੱਲ ਲੈ ਕੇ ਹੀ ਨਹੀਂ ਗਏ। ਔਰ ਇਸ ਮਸਲੇ ਦੇ ਉੱਤੇ ਨਵਾਂ ਜਿਹੜਾ ਨਾ ਜੀ ਉਹ ਪੈਂਤੜਾ ਹੁਣ ਇਹ ਆਇਆ ਕਿ ਐਕਚੁਅਲੀ ਪਰਸੋਂ ਜਿਹੜਾ ਸੀਗਾ ਜੀ ਕੁਛ ਲੋਕ ਜਿਹੜੇ ਸੀਗੇ ਉਹਨਾਂ ਨੇ ਜਾ ਕੇ ਇਹਦੀ ਸ਼ੁਰੂ ਕਰ ਦਿੱਤੀ ਜੀ ਉੱਥੋਂ ਜਿਹੜੀ ਇਹਦੀ ਪੂਰਨ ਦੇ ਵਾਸਤੇ ਇਸ ਨਹਿਰ ਨੂੰ। ਤੇ ਹੋਇਆ ਕੀ ਜੀ, ਜਿਹੜਾ ਫੋਰੈਸਟ ਡਿਪਾਰਟਮੈਂਟ ਸੀਗਾ ਉਹਨਾਂ ਨੇ ਰੋਕ ਦਿੱਤਾ ਕਿ ਦਰਖਤ ਜਿਹੜੇ ਉੱਗੇ ਹੋਏ ਨੇ ਇਹਨਾਂ ਨੂੰ ਇਉਂ ਪੁੱਟਿਆ ਨਹੀਂ ਜਾ ਸਕਦਾ। ਕੱਲ ਸਵੇਰ ਹੁੰਦਿਆਂ ਤੱਕ ਜਿਹੜੀਆਂ ਸੀਗੀਆਂ ਜੀ ਵੱਡੀ ਗਿਣਤੀ ਦੇ ਵਿੱਚ ਬਿਨਾਂ ਨੰਬਰਾਂ ਵਾਲੀਆਂ ਜਿਹੜੀਆਂ JCB ਮਸ਼ੀਨ ਸਨ ਜੀ ਉਹ ਪਹੁੰਚ ਗਈਆਂ ਔਰ ਉਹਨਾਂ ਨੇ ਇਸ ਨਹਿਰ ਨੂੰ ਪੂਰਨ ਦਾ ਜਿਹੜਾ ਸੀਗਾ ਉਹ ਕੰਮ ਸ਼ੁਰੂ ਕਰਤਾ। ਜਿਹੜੇ ਯੂਥ ਅਕਾਲੀ ਦਲ ਦੇ ਨੇ ਜੀ ਵਰਕਰ, ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਸੀਗਾ ਉਹ ਮੌਜੂਦ ਰਹੇ। ਜਦੋਂ ਕਾਂਗਰਸ ਨੂੰ ਇਹ ਪਤਾ ਲੱਗਿਆ ਜੀ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਇਹਦਾ ਲਾਹਾ ਲੈ ਸਕਦੀ ਆ ਇਸ ਨਹਿਰ ਨੂੰ ਪੂਰਨ ਵਾਲਾ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਜੀ ਇਹ ਕਹਿ ਦਿੱਤਾ ਆਪਣੇ ਵਿਧਾਇਕਾਂ ਨੂੰ ਕਿ ਸਾਰੇ ਜਿਹੜੇ ਨੇ ਉੱਥੇ ਹੀ ਪਹੁੰਚੋ ਜਿੱਥੇ ਕਪੂਰੀ ਦੇ ਉੱਤੇ ਟੱਕ ਲਾਇਆ ਸੀਗਾ। ਉੱਥੇ ਜਿਹੜੇ ਸੀਗੇ ਜੀ ਕਾਂਗਰਸੀ ਵਿਧਾਇਕ ਪਹੁੰਚ ਗਏ ਔਰ ਉੱਥੇ ਪਹੁੰਚ ਕੇ ਜਿਹੜਾ ਸੀਗਾ ਇਹਨਾਂ ਨੇ ਨਹਿਰ ਨੂੰ ਜਿਹੜਾ ਸੀਗਾ ਜੀ ਉਹ ਪੂਰਨ ਦੇ ਵਾਸਤੇ ਫੋਟੋਆਂ ਖਿਚਵਾਈਆਂ। ਹਾਂ, ਇਹ ਵੱਖਰੀ ਗੱਲ ਹੈ ਕਿ ਜਦੋਂ ਇਹਦਾ ਟੱਕ ਲੱਗਿਆ ਸੀਗਾ ਉਦੋਂ ਚਾਂਦੀ ਦੀ ਕਹੀ ਤੇ ਸੋਨੇ ਦਾ ਬੱਟਲ ਸੀਗਾ, ਹੁਣ ਲੋਹੇ ਦੀਆਂ ਕਹੀਆਂ ਤੇ ਲੱਕੜ ਦੇ ਜਿਹੜੇ ਇਹਨਾਂ ਦੇ ਵਿੱਚ ਦਸਤੇ ਸੀਗੇ। ਦੋਨੋਂ ਜਿਹੜੀਆਂ ਧਿਰਾਂ ਨੇ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਸ ਨਹਿਰ ਨੂੰ ਪੂਰਨ ਦੇ ਵਾਸਤੇ ਜਿਹੜੀਆਂ ਦੀ ਉਹ ਪੱਬਾਂ ਭਾਰ ਹੋਈਆਂ ਪਈਆਂ ਨੇ। ਫੋਰੈਸਟ ਡਿਪਾਰਟਮੈਂਟ ਜਿਹੜਾ ਜੀ ਉਹ ਚੁੱਪ ਕਰਕੇ ਪਿੱਛੇ ਬਹਿ ਗਿਆ। ਦਰਖਤ ਪੁੱਟੇ ਜਾ ਰਹੇ ਨੇ, ਦਰਖਤ ਕੱਟੇ ਜਾ ਰਹੇ ਨੇ, ਲੱਕੜ ਕਿੱਥੇ ਜਾ ਰਹੀ ਹੈ ਕਿਸੇ ਨੂੰ ਜਿਹੜਾ ਦੀ ਉਹ ਕੁਛ ਨਹੀਂ ਜਿਹੜਾ ਪਤਾ। ਔਰ ਇਹ ਜਿਹੜੀ ਹੈ ਜੀ ਨਹਿਰ ਪੂਰ ਕੇ ਕੀ ਇਸ ਮਸਲੇ ਦਾ ਹੱਲ ਹੋ ਜਾਊਗਾ, ਇੱਕ ਸਵਾਲ ਇਹ ਆ। ਦੂਸਰੀ ਸਵਾਲ ਜਿਹੜਾ ਜੀ ਇਹ ਆ ਕਿ ਜੇ ਅਦਾਲਤਾਂ ਜਿਹੜੀਆਂ ਜੀ ਉਹ ਸਖਤ ਹੋਈਆਂ ਇਸ ਮਸਲੇ ਦੇ ਉੱਤੇ, ਲੀਡਰਾਂ ਨੇ ਫੇਰ ਬਚ ਨਿਕਲਣਾ ਤੇ ਆਮ ਲੋਕਾਂ ਦੇ ਉੱਤੇ ਪਰਚੇ ਜਿਹੜੇ ਨੇ ਉਹ ਦਰਜ ਹੋ ਜਾਣੇ ਨੇ। ਇੱਕ ਦੂਜਾ ਜਿਹੜਾ ਜੀ ਹਰਿਆਣੇ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਮਾਹੌਲ ਜਿਹੜਾ ਉਹ ਖਰਾਬ ਚੱਲਦਾ, ਉਹਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਕਿਤੇ ਨਾ ਕਿਤੇ ਪੈ ਸਕਦਾ। ਆਪਾਂ ਰਿਪੋਰਟ ਸਾਂਝੀ ਕੀਤੀ ਸੀ ਕਿ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਪਹਿਲਾਂ ਵੀ ਜਿਹੜਾ ਉਹ ਬਣਾਇਆ ਗਿਆ ਸੀਗਾ। ਲੱਗਦਾ ਜੀ ਕਿ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੇ ਪਿਛਲੇ ਸਮੇਂ ਤੋਂ ਸ਼ਾਇਦ ਬਹੁਤਾ ਕੁਛ ਸਿੱਖਿਆ ਨੀਗਾ ਤੇ ਉਹ ਦੁਬਾਰਾ ਫੇਰ ਤੱਤੇ ਪਾਣੀਆਂ ਦੇ ਵਿੱਚ ਜਿਹੜਾ ਜੀ ਉਹ ਪੰਜਾਬੀਆਂ ਨੂੰ ਪਾ ਦੇਣਾ ਚਾਹੁੰਦੇ ਨੇ ਜੀ। ਹਾਂਜੀ, ਬਿਲਕੁਲ, ਪੰਜਾਬੀ ਬਹੁਤ ਰੜਕਦੇ ਆ ਜੀ। ਤੇ ਅੱਗੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਜਾਟ ਅੰਦੋਲਨ ਬਾਰੇ ਬਹੁਤ ਸਾਰੇ ਸਵਾਲ ਉੱਠੇ ਸੀਗੇ, ਬਹੁਤ ਸਾਰਾ ਨੁਕਸਾਨ ਹੋਇਆ ਸੀ, ਪਰ SYL ਦੇ ਨਹਿਰ ਦੇ ਕਰਕੇ ਜਿਹੜਾ ਇਹ ਮੁੱਦਾ ਆਇਆ ਉਹਨੇ ਸਾਰੇ ਮੁੱਦੇ ਪਛਾੜ ਦਿੱਤੇ। ਬਿਲਕੁਲ ਜੀ, ਅੱਜ ਵੀ ਜਿਹੜੇ ਹਰਿਆਣੇ ਦੇ ਜਾਟ ਨੇ ਜੀ ਉਹਨਾਂ ਦਾ ਅਲਟੀਮੇਟਮ ਜਿਹੜਾ ਜੀ ਸਮਾਪਤ ਹੋ ਗਿਆ। ਬੇਸ਼ੱਕ ਹਰਿਆਣੇ ਦੀ ਸਰਕਾਰ ਕਹੀ ਜਾਂਦੀ ਹੈ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਜਿਹੜਾ ਜੀ ਇਹ ਬਿੱਲ ਲੈ ਆਉਣਾ ਤੇ ਉਹ ਸਮਝਦੀ ਹੈ ਕਿ ਜਿਹੜਾ ਵਾਅਦਾ ਕੀਤਾ ਸੀਗਾ ਅਸੀਂ ਉਹ ਪੂਰਾ ਕਰ ਦਿਆਂਗੇ। ਦੂਜੇ ਪਾਸੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਉਹਨੇ ਅੱਜ ਸਕੂਲ ਕਾਲਜਸ ਜਿਹੜੇ ਨੇ ਉਹ ਬੰਦ ਕਰਤੇ ਨੇ 3 ਦਿਨ ਦੇ ਵਾਸਤੇ, ਤਾਂ ਕਿ ਜਾਟ ਜਿਹੜੇ ਨੇ ਉਹ ਉੱਥੇ ਨੁਕਸਾਨ ਨਾ ਕਰਨ। ਇਹ ਡਰ ਜਿਹੜਾ ਬਣਿਆ ਹੋਇਆ ਕਿ ਡਾਂਗਾ ਸੋਟਿਆਂ ਵਾਲੇ ਕਿਤੇ ਫੇਰ ਆ ਕੇ ਜਿਹੜਾ ਜੀ ਉਹ ਹਾਈਵੇਜ਼ ਉਹਨਾਂ ਨੂੰ ਬਲੋਕ ਨਾ ਕਰ ਦੇਣ, ਟ੍ਰੇਨ ਜਿਹੜੀਆਂ ਨੇ ਉਹਨਾਂ ਨੂੰ ਰੋਕ ਨਾ ਦੇਣ। ਬੇਸ਼ੱਕ ਸਰਕਾਰ ਜਿਹੜੀ ਉਹ ਕਹੀ ਜਾਂਦੀ ਹੈ ਕਿ ਸਾਡੇ ਕੋਲੇ
ਰੈਪਿਡ ਫੋਰਸ ਹੈ ਜੀ, ਜਿਹੜੀ ਕਿ ਇਸ ਵਾਰੀ ਇਹ ਬਲੋਕ ਨਹੀਂ ਹੋਣ ਦੇਊਗੀ। ਪਰ ਇਹ ਫੋਰਸਾਂ ਜਿਹੜੀਆਂ ਲੋਕਾਂ ਦੇ ਹਜੂਮ ਦੇ ਮੂਹਰੇ ਭੱਜਦੀਆਂ ਲੋਕਾਂ ਨੇ ਵੀਡੀਓਜ਼ ਦੇ ਵਿੱਚ ਜਿਹੜੀਆਂ ਜੀ ਉਹ ਦੇਖੀਆਂ ਨੇ। ਇਹ ਜਿਹੜਾ ਮੁੱਦਾ ਸੀਗਾ ਜੀ ਅਹਿਮ, ਇਹਨੂੰ ਥੱਲੇ ਕਰਨ ਦੇ ਵਾਸਤੇ ਹੀ ਇੱਕ ਆਕਸੀਜਨ ਦਾ ਜਿਹੜਾ ਕੰਮ ਹੈ ਜੀ ਉਹ SYL ਦੇ ਮੁੱਦੇ ਨੇ ਹਰਿਆਣੇ ਦੀ ਸਰਕਾਰ ਦੇ ਵਾਸਤੇ ਕਮ ਸੇ ਕਮ ਜ਼ਰੂਰ ਕੀਤਾ ਜੀ। ਹਰਿਆਣੇ ਦੇ ਜਿਹੜੇ ਮੰਤਰੀ ਨੇ ਜੀ ਉਹ ਜਾ ਕੇ ਭੱਜ ਕੇ ਮਿਲੇ ਨੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ। ਇਹ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ ਦਾ ਸਾਥ ਜਿਹੜਾ ਦੇਵਾਂਗੇ। ਆਫੀਸ਼ੀਅਲੀ ਪ੍ਰਧਾਨ ਮੰਤਰੀ ਆਫਿਸ ਤੋਂ ਤਾਂ ਇੱਦਾਂ ਦਾ ਕੋਈ ਬਿਆਨ ਅਜੇ ਨਹੀਂ ਆਇਆ। ਹਰਿਆਣੇ ਵਾਲੇ ਜਿਹੜੇ ਜੀ ਉਹ ਜ਼ਰੂਰ ਕਹੀ ਜਾਂਦੇ ਨੇ। ਮਨੋਹਰ ਲਾਲ ਖੱਟਰ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਜੀ ਉਹ ਚੁੱਪ ਰਹਿਣ ਇਸ ਮੁੱਦੇ ਦੇ ਉੱਤੇ, ਉਹਨਾਂ ਨੂੰ ਜਿਹੜਾ ਜੀ ਉਹ ਬੋਲਣ ਦੀ ਜ਼ਰੂਰਤ ਨਹੀਂ ਹੈ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਜਿਹੜਾ ਇਹ ਡੀਨੋਟੀਫਾਈਡ ਕਰਨ ਵਾਲਾ ਬਿੱਲ ਜਿਹੜਾ ਪਾਸ ਕਰਤਾ ਪੰਜਾਬ ਨੇ, ਅਸੀਂ ਇਹਦੀ ਸੁਪਰੀਮ ਕੋਰਟ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰਾਂਗੇ। ਇਹਨੂੰ ਚੈਲੰਜ ਜਿਹੜਾ ਜੀ ਉਹ ਕਰਾਂਗੇ। ਜਿੰਨੇ ਮੁੱਦੇ ਸੀਗੇ ਜੀ ਹਰਿਆਣੇ ਦੇ ਉਹ ਸਾਰੇ ਦੇ ਸਾਰੇ ਖਤਮ ਹੋ ਗਏ ਨੇ ਇਸ ਵੇਲੇ। ਔਰ SYL ਦਾ ਮੁੱਦਾ ਹੀ ਹੈ, ਕਿਉਂਕਿ ਜਿਵੇਂ ਮੈਂ ਕਿਹਾ ਕਿ ਇਹ ਤਾਂ ਆਕਸੀਜਨ ਦਾ ਕੰਮ ਜਿਹੜਾ ਜੀ ਉਹ ਹਰਿਆਣੇ ਦੀ ਸਰਕਾਰ ਦੇ ਵਾਸਤੇ ਕਰ ਰਿਹਾ ਤੇ ਜਿਵੇਂ ਘਰ ਬੈਠੇ ਬਿਠਾਏ ਉਹਨਾਂ ਨੂੰ ਜਿਹੜਾ ਜੀ ਇਹ ਮੁੱਦਾ ਦੇ ਦਿੱਤਾ ਗਿਆ ਜਾਂ ਮਿਲ ਗਿਆ ਜਿਹੜਾ ਜੀ, ਔਰ ਉਹ ਵੀ ਇਹਨੂੰ ਪੂਰਾ ਜਿਹੜਾ ਜੀ ਮਗਾਉਣ ਦੇ ਚੱਕਰ ਦੇ ਵਿੱਚ ਨੇ ਤਾਂ ਕਿ 32,000 ਕਰੋੜ ਰੁਪਏ ਦਾ ਜਾਟ ਅੰਦੋਲਨ ਦੇ ਦੌਰਾਨ ਹੋਇਆ ਨੁਕਸਾਨ ਤੇ ਮੂਰਤਲ ਵਰਗੀਆਂ ਸ਼ਰਮਨਾਕ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਦੱਬਿਆ ਜਾ ਸਕੇ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਸਹਿਜਧਾਰੀ ਮੁੱਦੇ ਦੀ ਗੱਲ ਕਰਦੇ ਹਾਂ। ਗੁਰਦੁਆਰਾ ਐਕਟ ਆ ਜਿਹੜਾ ਸੋਧ ਉਹ ਬਿੱਲ ਆ ਉਹ ਰਾਜ ਸਭਾ ਦੇ ਵਿੱਚ ਉਸ ਨੂੰ ਪ੍ਰਵਾਨਗੀ ਮਿਲ ਗਈ। ਦੇਖੋ ਇਹ ਕਿਤੇ ਨਾ ਕਿਤੇ ਸਾਰੇ ਜੋ ਕੁਛ ਹੈ ਨਾ ਜੀ ਇੱਕ ਦੂਜੇ ਦੇ ਨਾਲ ਰਿਲੇਟਡ ਹੈ। ਇਹ ਜਿਹੜੀਆਂ ਚੀਜ਼ਾਂ ਨੇ ਉਹ ਪੰਜਾਬ ਦਾ ਮਸਲਾ ਚੱਲ ਰਿਹਾ, ਹਰਿਆਣੇ ਦਾ ਚੱਲ ਰਿਹਾ, ਚਾਹੇ ਰਾਜ ਸਭਾ ਦੇ ਵਿੱਚ ਹੈ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਸਾਨੂੰ ਜਿਹੜੀ ਹੈ ਜੀ ਹੁਣ ਕੇਂਦਰ ਦੀ ਸਰਕਾਰ ਪੁੱਛਦੀ ਨਹੀਂ। ਉਹਨਾਂ ਆਪਣੇ ਮੰਤਰੀ ਵੀ ਜਿਹੜੇ ਉੱਥੇ ਉਹਨਾਂ ਦੇ ਬੈਠੇ ਨੇ ਉਹਨਾਂ ਦੀ ਹਮਾਇਤ ਵੀ ਕਰੀ ਜਾਂਦੇ ਨੇ। ਦੂਜੇ ਪਾਸੇ ਅਕਾਲੀ ਦਲ ਦੀ ਜਿਹੜੀ ਮੰਗ ਰਹੀ ਹੈ, ਅਕਾਲੀ ਦਲ ਬਾਦਲ ਦੀ ਪਿਛਲੇ ਦਿਨਾਂ ਤੋਂ, ਕਿ ਜਿਹੜੇ ਸਹਿਜਧਾਰੀ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਦੀ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਨਾਂ ਨੇ ਇਹਨਾਂ ਦੀ ਪ੍ਰਮੁੱਖ ਮੰਗ ਜਿਹੜੀ ਉਹ ਮੰਨ ਲਈ ਹੈ ਤੇ ਰਾਜ ਸਭਾ ਦੇ ਵਿੱਚ ਜਿਹੜੀ ਹੈ ਜੀ ਇਹਨੂੰ ਪ੍ਰਵਾਨਗੀ ਮਿਲ ਗਈ ਹੈ ਔਰ ਪਾਸ ਹੋ ਗਿਆ। ਇਹ ਪਾਸ ਹੋਣ ਤੋਂ ਬਾਅਦ ਹੁਣ ਇਹ ਜਿਹੜਾ ਪਾਸ ਹੋਇਆ ਰਾਜ ਸਭਾ ਦੇ ਵਿੱਚੋਂ ਆ, ਇਹਦੇ ਵਿੱਚ ਸੋਧ ਜਿਹੜੀ ਹੈ ਜੀ ਉਹ ਹੁਣ ਹੋ ਜੂਗੀ ਤੇ ਉਸ ਤੋਂ ਬਾਅਦ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹ ਸੋਧ ਦੀ ਕਾਪੀ ਲਾ ਦਿੱਤੀ ਜਾਊਗੀ। ਸੁਪਰੀਮ ਕੋਰਟ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਪੈਂਡਿੰਗ ਹੈ ਤੇ ਜਦੋਂ ਰਾਜ ਸਭਾ ਨੇ ਜਿਹੜਾ ਜੀ ਪਾਸ ਕਰਤਾ, ਕਿਉਂਕਿ ਟੈਕਨੀਕਲ ਪੁਆਇੰਟ ਇਹਦੇ ਵਿੱਚ ਇਹ ਸੀਗਾ ਕਿ ਇਹਦੇ ਸੰਬੰਧੀ ਪਹਿਲਾਂ ਸਿਰਫ ਨੋਟੀਫਿਕੇਸ਼ਨ ਸੀਗਾ। ਨੋਟੀਫਿਕੇਸ਼ਨ ਦੇ ਉੱਤੇ ਇੱਕ ਵਾਰੀ ਤਾਂ ਜਿਹੜਾ ਜੀ ਉਹ ਕੀਤਾ ਜਾ ਸਕਦਾ, ਹਾਂ ਕਈਆਂ ਸਾਲਾਂ ਤੋਂ ਇਹਦੇ ਉੱਤੇ ਚੱਲੀ ਗਿਆ ਨੋਟੀਫਿਕੇਸ਼ਨ, ਸੋਧ ਨਹੀਂ ਸੀ ਕੀਤੀ ਗਈ ਉਦੋਂ। ਹੁਣ ਜਿਹੜੀ ਬਕਾਇਦਾ ਤੌਰ ਦੇ ਉੱਤੇ ਸੋਧ ਹੋ ਗਈ ਆ ਤੇ ਸਹਿਜਧਾਰੀ ਜਿਹੜੇ ਸਿੱਖ ਨੇ ਉਹਨਾਂ ਨੂੰ ਵੋਟਾਂ ਤੋਂ ਰੋਕ ਲਿਆ ਗਿਆ। ਇਹਦੇ ਪਿੱਛੇ ਜਿਹੜੀ ਹੈ ਨਾ ਜੀ ਉਹ ਪਲੈਨਿੰਗ ਕਿਤੇ ਨਾ ਕਿਤੇ ਇਹ ਕੰਮ ਕਰ ਰਹੀ ਹੈ ਕਿ ਹੁਣ ਜਿਹੜਾ ਜੀ ਇਹ ਸੁਪਰੀਮ ਕੋਰਟ ਦੇ ਵਿੱਚ ਲਾ ਕੇ ਤੱਤ ਭੜੱਥੀ ਛੇਤੀ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜਾ ਉਹ ਕਰਵਾਉਣ ਦੀ ਜਿਹੜੀ ਹੈ ਜੀ ਉਹ ਸਕੀਮ ਘੜੀ ਜਾਊਗੀ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਦੋਂ ਪਹਿਲਾਂ ਇਹ ਚੋਣਾਂ ਕਰਵਾ ਲਈਆਂ ਜਾਣ। ਦੋ ਉਹਦੇ ਵਿੱਚ ਜਿਹੜੀਆਂ ਅਹਿਮ ਗੱਲਾਂ ਰਹਿਣਗੀਆਂ। ਇੱਕ ਤਾਂ ਇਹ ਦੱਸਿਆ ਜਾਊਗਾ ਜੀ ਆ ਦੇਖੋ ਸਿੱਖਾਂ ਦੇ ਵਿੱਚ ਅਸੀਂ ਵੀ ਅਜੇ ਵੀ ਜਿਹੜਾ ਜੀ ਉਹ ਪ੍ਰਵਾਨਿਤ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਸੈਕੰਡ ਇਹ ਕਿ ਜੇ ਸਰਕਾਰ ਨਹੀਂ ਰਹਿੰਦੀ ਤੇ ਕਮ ਸੇ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਜ਼ਰੂਰ ਰਹੇ। ਬਿਲਕੁਲ ਜੀ, ਗੋਲਕ ਤੇ ਬਹੁਤ ਜ਼ਰੂਰੀ ਹੈ, ਉਸ ਤੇ ਕਬਜ਼ਾ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਦਾ। ਅੱਗੇ ਆਪਾਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ, ਉਸ ਦੇ ਵਿੱਚ ਬੜੀਆਂ ਦੋ ਦਿਲ ਹਿਲਾਊ ਘਟਨਾਵਾਂ ਵਾਪਰੀਆਂ। ਬਿਲਕੁਲ ਜੀ, ਮੇਰਾ ਖਿਆਲ ਕਿਸੇ ਵੀ ਪੰਜਾਬੀ ਨੂੰ ਜਿਹੜਾ ਜੀ ਉਹ ਸ਼ਰਮਸਾਰ ਕੀਤਾ ਇਹਨਾਂ ਦੋ ਘਟਨਾਵਾਂ ਨੇ। ਇੱਕ ਤਾਂ ਜਿਹੜਾ ਜੀ ਇੱਥੇ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਿੰਘਪੁਰਾ ਪੈਂਦਾ, ਸਰਕਾਰੀ ਸਕੂਲ ਦੀਆਂ 6 ਵਿਦਿਆਰਥਣਾਂ ਸੀਗੀਆਂ ਜਿਨ੍ਹਾਂ ਦੇ ਉੱਤੇ 2 ਜਿਹੜੇ ਮੁੰਡੇ ਸੀਗੇ ਜੀ ਉਹਨਾਂ ਨੇ ਤੇਜ਼ਾਬ ਸੁੱਟਿਆ। ਤੇਜ਼ਾਬ ਸੁੱਟ ਕੇ ਇਹ ਫਰਾਰ ਹੋ ਗਏ। 8ਵੀਂ 'ਚ ਪੜ੍ਹਦੀ ਜਿਹੜੀ ਬੱਚੀ ਹੈ ਪ੍ਰਭਜੋਤ ਕੌਰ, ਉਹਦੀ ਹਾਲਤ ਇਸ ਵੇਲੇ ਗੰਭੀਰ ਹੈ। 75% ਜਿਹੜਾ ਜੀ ਉਹ ਸੜ ਗਈ ਵਿਚਾਰੀ। ਜਿਹੜੀਆਂ ਬਾਕੀ ਨੇ 5 ਉਹਨਾਂ ਦੇ ਉੱਤੇ ਵੀ ਤੇਜ਼ਾਬ ਜਿਹੜਾ ਜੀ ਉਹ ਪਿਆ, ਉਹ ਵੀ ਜੇਰੇ ਇਲਾਜ ਨੇ। ਜਿਹੜੇ ਅਜੇ ਤੱਕ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਕੋਈ ਨਹੀਂ ਹੋਈ। ਇਹ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਹੀ ਇਹ ਮੁੰਡੇ ਜਿਹੜੇ ਪੜ੍ਹਦੇ ਸਨ ਕੋਈ ਛੇੜਖਾਨੀ ਵਗੈਰਾ ਕੀਤੀ ਜਿਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਜਿਹਦੇ ਕਰਕੇ ਖਿਜੇ ਹੋਇਆਂ ਨੇ ਜਿਹੜਾ ਜੀ ਇਹ ਤੇਜ਼ਾਬ ਸੁੱਟਿਆ। ਇਹਦੇ ਉੱਤੇ ਜਿਹੜੇ ਮੰਤਰੀ ਨੇ ਜੀ ਵਿੱਦਿਆ ਮੰਤਰੀ ਪੰਜਾਬ ਦੇ ਡਾਕਟਰ ਚੀਮਾ ਸਾਹਿਬ, ਉਹਨਾਂ ਨੇ ਤੁਰੰਤ ਐਕਸ਼ਨ ਤਾਂ ਇਹ ਲਿਆ ਜੀ ਕਿ 50,000 ਰੁਪਈਆ ਦੀ ਮਦਦ ਦਿੱਤੀ ਆ ਔਰ ਇਹ ਕਿਹਾ ਕਿ ਲੜਕੀ ਦਾ ਇਲਾਜ ਜਿਹੜਾ ਜੀ ਉਹ ਫ੍ਰੀ ਸਰਕਾਰ ਕਰਾ ਕੇ ਦੇਊਗੀ। ਉਹਨਾਂ ਨੇ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਹ ਗੱਲਬਾਤ ਜਿਹੜੀ ਹੈ ਜੀ ਕੀਤੀ ਹੈ ਤਾਂ ਕਿ ਇਹਦੇ ਉੱਤੇ ਤੁਰੰਤ ਜਿਹੜਾ ਉਹ ਐਕਸ਼ਨ ਲਿਆ ਜਾਵੇ। ਸਵਾਲਾਂ ਦਾ ਸਵਾਲ ਇਹ ਆ ਕਿ ਕੁਝ ਮਹੀਨੇ ਪਹਿਲਾਂ ਇਹ ਮੁੱਦਾ ਬੜਾ ਭਖਿਆ ਸੀ ਮੁਲਕ ਪੱਧਰ ਦੇ ਉੱਤੇ।
ਔਰ ਇਹ ਗੱਲ ਆਖੀ ਗਈ ਸੀ ਕਿ ਜਿਹੜੀਆਂ ਤੇਜ਼ਾਬ ਦੀਆਂ ਬੋਟਲ ਜਿਹੜੀਆਂ ਤੁਸੀਂ ਕਿਸੇ ਵੀ ਕਾਰਨਰ ਸਟੋਰ ਤੋਂ ਇੱਥੇ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜਾ ਲੈ ਸਕਦੇ ਹੋ, ਕੋਈ ਕਲੋਨੀ 'ਚ ਖੁੱਲੀ ਦੁਕਾਨ ਵੀ ਜਿਹੜੀ ਹੈ ਜੀ ਉਹ ਬਾਹਰ ਤੇਜ਼ਾਬ ਦੀਆਂ ਬੋਤਲਾਂ ਰੱਖ ਕੇ ਵੇਚਦੀ ਹੈ। 10 ਰੁਪਏ ਦੀ 20 ਰੁਪਏ ਦੀ ਤੇਜ਼ਾਬ ਦੀ ਬੋਤਲ ਮਿਲ ਜਾਂਦੀ ਹੈ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਇਹ ਗੱਲ ਆਖੀ ਗਈ ਸੀ ਕਿ ਇਹਨਾਂ ਬੋਤਲਾਂ ਨੂੰ ਸਾਈਡ ਤੇ ਰੱਖਿਆ ਜਾਵੇ, ਲੁਕੋ ਕੇ ਰੱਖਿਆ ਜਾਵੇ। ਜਦੋਂ ਕੋਈ ਇਹ ਬੋਟਲ ਜਿਹੜੀ ਆ ਉਹ ਖਰੀਦਦਾ, ਜਵਾਬ ਦੇ ਜਿਹੜਾ ਦੀ ਉਹ ਦੁਕਾਨਦਾਰ ਹੋਵੇ, ਉਹ ਉਹਦਾ ID ਪ੍ਰੂਫ ਜਿਹੜਾ ਦੀ ਲਵੇ ਬੰਦੇ ਦਾ, ਜਿਹੜਾ ਖਰੀਦ ਕੇ ਜਿਹੜਾ ਦੀ ਉਹ ਲਿਜਾਂਦਾ। ਪਰ ਇਹਦੇ ਉੱਤੇ ਕੋਈ ਕੰਮ ਜਿਹੜਾ ਦੀ ਉਹ ਨਹੀਂ ਹੋਇਆ। ਉਸੇ ਤਰੀਕੇ ਦੇ ਨਾਲ ਖੁੱਲ੍ਹਾ ਤੇਜ਼ਾਬ ਜਿਹੜਾ ਦੀ ਉਹ ਵਿਕਦਾ। ਲੋਕ ਜਿਹੜੇ ਨੇ ਉਹ ਟਾਇਲਟ ਸੀਟ ਜਿਹੜੀਆਂ ਨੇ ਉਹਨਾਂ ਨੂੰ ਸਾਫ਼ ਕਰਨ ਦੇ ਵਾਸਤੇ ਇਸ ਤੇਜ਼ਾਬ ਦੀ ਵਰਤੋਂ ਜਿਹੜੀ ਹੈ ਜੀ ਉਹ ਕਰਦੇ ਨੇ। ਜਿਹੜਾ ਪੱਥਰ ਲਾਉਂਦੇ ਨੇ ਉਹਨੂੰ ਸਾਫ਼ ਕਰਨ ਦੇ ਵਾਸਤੇ ਜਿਹੜਾ ਦੀ ਇਹਨੂੰ ਵਰਤਦੇ ਨੇ। ਇਸ ਕਰਕੇ ਖੁੱਲ੍ਹਾ ਹੀ ਜਿਹੜਾ ਦੀ ਉਹ ਵਿਕੀ ਜਾਂਦਾ। ਕਿਤੇ ਜਗ੍ਹਾ ਦੇ ਉੱਤੇ ਕੋਈ ਇਹਦੇ ਉੱਤੇ ਪਾਬੰਦੀ ਜਿਹੜੀ ਉਹ ਨਜ਼ਰ ਨਹੀਂ ਆਈ, ਜਿਹਦੇ ਕਰਕੇ ਇੱਕ ਬੱਚੀ ਜਿਹੜੀ ਹੈ ਜੀ ਉਹ ਫਿਰ ਮੌਤ ਦੇ ਮੂੰਹ ਦੇ ਵਿੱਚ ਆਲਮੋਸਟ ਜਾ ਪਈ ਹੈ। ਦੂਜੀ ਜਿਹੜੀ ਘਟਨਾ ਹੈ ਜੀ ਉਹ ਬਟਾਲੇ ਦੇ ਨੇੜੇ ਪਿੰਡ ਹਰਦਾਨ ਦੇ ਵਿੱਚ ਵਾਪਰੀ ਹੈ। ਦੋ ਨੌਜਵਾਨ ਜਿਹੜੇ ਸਨ ਜੀ ਇੱਕ ਘਰ ਦੇ ਵਿੱਚ ਵੜ ਗਏ ਕਿਉਂਕਿ ਪਿਓ ਨੇ ਉਹ ਜਿਹੜਾ ਸੀਗਾ ਜੀ ਉੱਥੇ ਵਿਰੋਧ ਕੀਤਾ। ਉਹਦੀ ਧੀ ਦੇ ਨਾਲ ਜ਼ਬਰਦਸਤੀ ਇਹ ਕਰਨਾ ਚਾਹੁੰਦੇ ਸਨ ਜੀ। ਔਰ ਉਸ ਪਿਓ ਨੇ ਜਦੋਂ ਵਿਰੋਧ ਕੀਤਾ ਤੇ ਉਹਨੂੰ ਗੋਲੀਆਂ ਜਿਹੜੀਆਂ ਸੀਗੀਆਂ ਮਾਰ ਦਿੱਤੀਆਂ, ਉਹਦੇ ਪਿਓ ਨੂੰ, ਬੱਚੀ ਦੇ, ਲੜਕੀ ਦੇ। ਔਰ ਮੁੜ ਕੇ ਲੋਕ ਜਿਹੜੇ ਸੀ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਇਕੱਠੇ ਹੋ ਗਏ। ਲੋਕਾਂ ਨੇ, ਹਰਦਾਨ ਪਿੰਡ ਵਾਲਿਆਂ ਨੇ ਦੋਨਾਂ ਨੂੰ ਘੇਰ ਲਿਆ। ਇੱਕ ਨੂੰ ਤਾਂ ਕੁੱਟ-ਕੁੱਟ ਕੇ ਉੱਥੇ ਹੀ ਮਾਰ ਦਿੱਤਾ, ਦੂਜਾ ਜਿਹੜਾ ਦੀ ਗੰਭੀਰ ਹਾਲਤ ਦੇ ਵਿੱਚ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਜੇਰੇ ਇਲਾਜ ਹੈ। ਇਹ ਦੋਨੋਂ ਘਟਨਾਵਾਂ ਇੱਕੋ ਜ਼ਿਲ੍ਹੇ ਦੇ ਵਿੱਚ ਵਾਪਰੀਆਂ ਨੇ ਜੀ। ਉੱਦਾਂ ਕਹਿੰਦੇ ਅੱਜ ਇੱਥੇ ਕਿ ਔਰਤਾਂ ਦੀ ਰੱਖਿਆ ਬੜੀ ਕੀਤੀ ਜਾਂਦੀ ਹੈ। ਤੇ ਅੱਗੇ ਆਪਾਂ ਗੱਲ ਕਰੀਏ ਕਿ ਕਾਂਗਰਸ ਦੇ ਵਿਧਾਇਕ ਅਸ਼ਵਨੀ ਸੇਖੜੀ ਕਰਕੇ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਹੰਗਾਮਾ ਤਾਂ ਜਿਹੜਾ ਜੀ ਉਹ ਕੀਤਾ। ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਸੀਗੇ ਉਹ ਸਿਫਰ ਕਾਲ ਦੇ ਦੌਰਾਨ ਉਹਨਾਂ ਨੇ ਇਹਦੇ ਉੱਤੇ ਇਸ ਮੁੱਦੇ ਤੇ ਬੋਲਣ ਲਈ ਉੱਠੇ ਤਾਂ ਚਰਨਜੀਤ ਸਿੰਘ ਅਟਵਾਲ ਹੋਰਾਂ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਜਿਹੜੀ ਵਿਰੋਧੀ ਧਿਰ ਦੇ ਮੈਂਬਰ ਸੀਗੇ ਉਹ ਨਾਅਰੇ ਮਾਰਦੇ ਹੋਏ ਸਪੀਕਰ ਦੇ ਸਾਹਮਣੇ ਜਿਹੜੇ ਸੀਗੇ ਉਹ ਆ ਗਏ। ਫਿਰ ਸਦਨ ਜਿਹੜਾ ਸੀਗਾ ਜੀ ਉਹਨੂੰ ਮੁਲਤਵੀ ਕਰਨਾ ਪਿਆ। ਮੁੜ ਕੇ ਫਿਰ ਜਿਹੜਾ ਜੀ ਸਦਨ ਜੁੜਿਆ। ਫਿਰ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀ ਉਹਨੂੰ ਬੋਲਣ ਦੀ ਇਜਾਜ਼ਤ ਜਿਹੜੀ ਸੀ ਉਹ ਨਹੀਂ ਦਿੱਤੀ ਗਈ। ਜਿਹੜੇ ਅਸ਼ਵਨੀ ਸੇਖੜੀ ਸੀ ਉਹਨਾਂ ਨੂੰ ਬੋਲਣ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਮਿਲ ਗਈ। ਹੁਣ ਜਿਹੜਾ ਸਦਨ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਉਹਨੂੰ ਪਰਮਿਸ਼ਨ ਨਹੀਂ ਆ, ਉਹਨਾਂ ਦੇ ਇੱਕ ਜਿਹੜਾ ਵਿਧਾਇਕ ਆ ਜੀ ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਬੋਲੋ। ਜਿਹੜੇ ਕਾਂਗਰਸ ਵਾਲੇ ਸੀਗੇ ਜੀ ਉਹ ਅਸ਼ਵਨੀ ਸੇਖੜੀ ਉਹਨਾਂ ਨੂੰ ਸਮਝਾਉਂਦੇ ਰਹੇ ਕਿ ਤੁਸੀਂ ਚੁੱਪ ਕਰ ਜਾਓ, ਇਹਦੇ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਜਿਹੜਾ ਜੀ ਉਹ ਬੋਲਣ ਦਿਓ। ਪਰ ਅਸ਼ਵਨੀ ਸੇਖੜੀ ਹੋਰਾਂ ਦੀ ਉੱਤੇ ਜਿਹੜਾ ਜੀ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਜਦੋਂ ਵਿਰੋਧੀ ਧਿਰ ਵਾਲੇ ਵਾਕਆਊਟ ਕਰ ਰਹੇ ਸੀਗੇ, ਬਾਹਰ ਜਾ ਰਹੇ ਸੀਗੇ, ਉਹ ਆਸਣ ਦੇ ਸਾਹਮਣੇ ਆ ਗਏ ਜਿਹੜੇ ਸਪੀਕਰ ਦੇ, ਉਦੋਂ ਵੀ ਅਸ਼ਵਨੀ ਸੇਖੜੀ ਹੋਰੀ ਚੁੱਪ ਕਰਕੇ ਆਪਣੀ ਜਿਹੜੀ ਸੀਟ ਦੇ ਉੱਤੇ ਖੜੇ ਰਹਿ ਕੇ ਬੋਲਦੇ ਰਹੇ। ਸੋ ਇਹ ਜਿਹੜਾ ਮੁੱਦਾ ਸੀਗਾ ਅਜੀਬੋ ਗਰੀਬ ਜਿਹਾ ਬਣ ਗਿਆ ਵਿਰੋਧੀ ਧਿਰ ਦੇ ਵਾਸਤੇ ਕਿ ਜਿਹੜੀ ਆਪ ਹੀ ਇੱਕਜੁੱਟ ਨਹੀਂ ਗੀ, ਉਹਦਾ ਜਿਹੜਾ ਮੈਂਬਰ ਆ ਇੱਕ ਸੀਨੀਅਰ ਮੈਂਬਰਾਂ ਦੇ ਵਿੱਚ ਗਿਣਿਆ ਜਾਂਦਾ, ਉਹਨੂੰ ਨਹੀਂ ਇਹ ਪਤਾ ਜੀ ਕਿ ਜਿਹੜੀ ਮਰਿਆਦਾ ਹੈ ਉਹ ਕਿਹੜੇ ਤਰੀਕੇ ਦੇ ਨਾਲ ਚੱਲਦੀ ਆ, ਵਿਰੋਧੀ ਧਿਰ ਜਿਹੜੀ ਆ ਕਿਹੜੇ ਤਰੀਕੇ ਦੇ ਨਾਲ ਚੱਲਦੀ ਆ। ਉਹਨਾਂ ਨੂੰ ਇਹੀ ਸੀਗਾ ਕਿ ਮੈਨੂੰ ਬੋਲਣ ਦੀ ਪਰਮਿਸ਼ਨ ਜਿਹੜੀ ਮਿਲੀ ਆ, ਮੈਂ ਇਸ ਕਰਕੇ ਜਿਹੜਾ ਜੀ ਉਹ ਬੋਲ ਰਿਹਾ ਤੇ ਉਹ ਬੋਲੀ ਗਏ। ਇਹਦੇ ਨਾਲ ਨਮੋਸ਼ੀ ਜਿਹੜੀ ਸੀ ਉਹ ਵਿਰੋਧੀ ਧਿਰ ਨੂੰ ਹੋਈ। ਆਪਾਂ ਪਹਿਲਾਂ ਵੀ ਕਈ ਵਾਰੀ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਪਿਛਲੇ ਸਾਲਾਂ ਦੇ ਦੌਰਾਨ ਫੇਲ ਰਹੀ ਹੈ ਜੀ ਕਿਸੇ ਵੀ ਮੁੱਦੇ ਦੇ ਉੱਤੇ ਸਰਕਾਰ ਜਿਹੜੀ ਆ ਉਹਨੂੰ ਘੇਰਨ ਦੇ ਵਾਸਤੇ। ਕਿਉਂਕਿ ਜਿਹੜੇ ਕੋਈ ਨਾ ਕੋਈ ਇੱਦਾਂ ਦੀ ਕਹਾਣੀ ਜਿਹੜੀ ਹੈ ਜੀ ਉਹ ਸਰਕਾਰ ਘੜ ਲੈਂਦੀ ਹੈ, ਕਦੀ ਕਿਸੇ ਨੂੰ ਆਪਣੇ ਨਾਲ ਲਾ ਲੈਂਦੀ, ਕਦੀ ਕਿਸੇ ਨੂੰ, ਤੇ ਉਹ ਕਿਰਕਰੀ ਜਿਹੜੀ ਹੈ ਜੀ ਉਹ ਵਿਰੋਧੀ ਧਿਰ ਦੀ ਕਰ ਦਿੰਦੀ ਆ। ਜਦੋਂ ਸਦਨ ਇਹ ਸਮਾਪਤ ਹੋਇਆ ਉਦੋਂ ਬਾਅਦ ਵੀ ਸੇਖੜੀ ਸਾਹਿਬ ਜਿਹੜੇ ਸਨ ਉਹ ਜਿਵੇਂ ਸੱਤਾਧਾਰੀਆਂ ਦੇ ਨਾਲ ਬਾਹਰ ਆਉਂਦੇ ਜਿਹੜੇ ਦਿਸੇ ਨੇ, ਉਹਨੇ ਵੀ ਕਈ ਸਵਾਲ ਜਿਹੜੇ ਜੀ ਉਹ ਖੜੇ ਕਰਤੇ ਨੇ ਕਿ ਇੱਕ ਕਿਸਮ ਦੇ ਨਾਲ ਸਾਰਾ ਤਾਰ ਪੀਡੋ ਹੀ ਕਰ ਦਿੱਤਾ ਗਿਆ ਜੀ ਵਿਰੋਧੀ ਧਿਰ ਦਾ, ਤਾਂ ਕਿ ਉਹ ਰੌਲਾ ਨਾ ਪਾ ਸਕਣ, ਵਿਰੋਧ ਜਿਹੜਾ ਜੀ ਉਹ ਨਾ ਕਰ ਸਕਣ ਜੀ। ਤੇ ਅੱਗੇ ਜੀ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨੇ ਪੰਜਾਬ ਦਾ ਪੱਖ ਪੂਰੇ ਪਾਣੀ ਲਈ ਤੇ ਹਰਿਆਣੇ ਨੇ ਘੇਰ ਲਿਆ। ਬਿਲਕੁਲ ਜੀ। ਐਕਚੁਅਲੀ ਇਸ ਵੇਲੇ ਚਾਰ ਚੁਫੇਰੇ ਤੋਂ ਜਿਹੜਾ ਵੀ ਘੇਰ ਰਿਹਾ ਜੀ ਉੱਠ ਕੇ ਉਹ ਕੇਜਰੀਵਾਲ ਨੂੰ ਹੀ ਜਿਹੜਾ ਜੀ ਉਹ ਘੇਰਨ ਦੇ ਯਤਨ ਨੇ। ਕੋਈ ਵੀ ਜਿਹੜੀ ਹੈ ਜੀ ਉਹ ਸਿਆਸੀ ਪਾਰਟੀ ਜਿਹੜੀ ਉਹ ਕਿਉਂ ਨਾ ਹੋਵੇ ਉਹ ਇਹਨੂੰ ਹੀ ਜਿਹੜਾ ਜੀ ਘੇਰਦੀ ਹੈ। ਤੋ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਜੀ ਉਹਨਾਂ ਨੂੰ ਘੇਰਨ ਦੇ ਚੱਕਰ ਦੇ ਵਿੱਚ ਨੇ ਜੀ ਹਰਿਆਣੇ ਵਾਲੇ। ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਇਹ ਕਹਿ ਰਹੀ ਕਿ ਉਹ ਆਪਣਾ ਮੂੰਹ ਬੰਦ ਰੱਖਣ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਬਿਆਨ ਦਿੰਦੇ ਨੇ ਕਿ ਪੰਜਾਬ ਦੇ ਕੋਲ ਦੂਜੇ ਸੂਬਿਆਂ ਨੂੰ ਦੇਣ ਦੇ ਵਾਸਤੇ ਪਾਣੀ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜੀ ਅਰਵਿੰਦ ਕੇਜਰੀਵਾਲ ਜੀ ਇਹ ਕਿਉਂ ਭੁੱਲਦੇ ਨੇ ਕਿ ਜਿਹੜਾ ਪਾਣੀ ਹਰਿਆਣੇ ਨੂੰ ਮਿਲਦਾ ਅੱਗੋਂ ਅਸੀਂ ਦਿੱਲੀ ਨੂੰ ਦਿੰਦੇ ਹਾਂ। ਉਹਨਾਂ ਨੇ ਇਹ ਕਿਹਾ ਕਿ ਜੇ ਹਰਿਆਣਾ ਦਿੱਲੀ ਨੂੰ ਪਾਣੀ ਦੇਣ ਤੋਂ ਉਹਨੇ ਨਾ ਕਰਤੀ ਤੇ ਫਿਰ ਉਹ ਕੀ ਕਰਨਗੇ। ਭਾਵ ਕਿ ਇਸ ਸਿੱਧਮ ਸਿੱਧੀ ਜਿਹੜੀ ਧਮਕੀ ਆ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਇੱਕ ਕਿਸਮ ਦੇ ਨਾਲ ਕਿ ਅਸੀਂ ਵੀ ਗਾਂਹ ਜਿਹੜਾ ਜੀ ਉਹ ਬੰਨ ਲਾ ਸਕਦੇ ਹਾਂ। ਪਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਨਾ ਜੀ ਉਹ ਇਸ ਮਸਲੇ ਦੇ ਉੱਤੇ ਥੋੜ੍ਹਾ ਭੁੱਲ ਰਹੀ ਹੈ ਕਿ ਜਿਹੜਾ ਹਰਿਆਣੇ ਨੂੰ ਪਾਣੀ ਜਾਂਦਾ ਪੰਜਾਬ ਨੇ ਉਹ ਨਹੀਂ ਰੋਕਿਆ, ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਪੰਜਾਬ ਨੇ ਨਹੀਂ ਰੋਕਿਆ, ਉਹਦੇ ਵਿੱਚੋਂ ਹੀ ਜਿਹੜਾ ਜੀ ਦਿੱਲੀ ਸਰਕਾਰ ਨੂੰ ਅੱਗੇ ਦਿੱਲੀ ਨੂੰ ਜਿਹੜਾ ਜੀ ਉਹ ਪਾਣੀ ਦਿੱਤਾ ਜਾਂਦਾ। ਹਾਂ ਇਹ ਜਿਹੜਾ ਮਸਲਾ ਚੱਲ ਰਿਹਾ ਇਹ ਤਾਂ ਅੱਗੋਂ ਪਾਣੀ ਲੈਣ ਵਾਲਾ ਮਸਲਾ ਚੱਲ ਰਿਹਾ ਜੀ ਕਿ ਜਿਹੜੇ ਡਾਕਾ ਪੰਜਾਬ ਦੇ ਪਾਣੀਆਂ ਦੇ ਉੱਤੇ ਅਗਲਾ ਪੈਣਾ ਉਹਦੇ ਉੱਤੇ ਆ। ਜੇ ਉਹਦੇ ਉੱਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਕੋਲੇ ਪਾਣੀ ਜਿਹੜੇ ਜੀ ਫਾਲਤੂ ਦੇਣ ਦੇ ਵਾਸਤੇ ਹੈ ਨਹੀਂ ਗੇ, ਫਾਲਤੂ ਪਾਣੀ ਦੀ ਉਹਨਾਂ ਨੇ ਗੱਲ ਕੀਤੀ ਹੈ। ਪਰ ਇਹ ਸਿੱਧੀ ਸਿੱਧੀ ਧਮਕੀ ਜਿਹੜੀ ਹੈ ਜੀ ਉਹ ਹਰਿਆਣੇ ਦੀ ਸਰਕਾਰ ਦੇ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਮੂੰਹ ਬੰਦ ਰੱਖੇ। ਔਰ ਦੂਜਾ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਆ ਕੇ ਇੱਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਨਾ ਕਰਨ। ਸੋ ਇਹ ਸਿਆਸਤ ਜਿਹੜੀ ਹੈ ਨਾ ਜੀ ਇਹਦੇ ਉੱਤੇ ਜਿਹੜੀ ਹੋ ਰਹੀ ਹੈ ਚਾਰ ਚਫੇਰੇ ਤੋਂ ਹੀ ਜਿਹੜੀ ਹੈ ਜੀ ਉਹ ਹੋ ਰਹੀ ਹੈ ਤਾਂ ਕਿ ਜਿਹੜਾ ਬੋਲਦਾ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁੱਪ ਕਰਾਇਆ ਜਾ ਸਕੇ। ਜੀ ਬਿਲਕੁਲ ਬਿਲਕੁਲ ਸਾਰੇ ਜਿਹੜੇ ਨੇ ਵੀ ਹਮਲੇ ਹੈਗੇ ਆ ਉਹ ਕੇਜਰੀਵਾਲ 'ਤੇ ਹੋ ਰਹੇ ਆ। ਅਤੇ ਅੱਗੇ ਆਪਾਂ ਦੇਸ਼ ਧਰੋਹ ਦੀਆਂ ਬੜੀਆਂ ਗੱਲਾਂ ਸੁਣੀਆਂ ਅਤੇ ਹੁਣ ਕਹਿੰਦੇ ਕੇਂਦਰ ਦੇਸ਼ ਧਰੋਹ ਦੀ ਪਰਿਭਾਸ਼ਾ ਬਦਲਣ ਲਈ ਤਿਆਰ। ਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜੋ ਕੁਛ ਹੋਇਆ ਜੀ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਮੰਨਿਆ ਪਹਿਲੀ ਵਾਰੀ ਕਿ ਜਿਹੜੀ ਦੇਸ਼ ਧਰੋਹ ਕਾਨੂੰਨ ਦੀ ਪਰਿਭਾਸ਼ਾ ਆ ਉਹ ਕਾਫੀ ਵਿਆਪਕ ਹੈ ਅਤੇ ਇਹਦੇ ਉੱਤੇ ਲਾਅ ਕਮਿਸ਼ਨ ਦੇ ਵੱਲੋਂ ਨਜ਼ਰਸਾਨੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਐਕਚੁਅਲੀ ਰਾਜ ਸਭਾ ਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਚੁੱਕਿਆ ਗਿਆ ਔਰ ਦੇਸ਼ ਧਰੋਹ ਕਾਨੂੰਨ ਨੂੰ ਬਸਤੀਵਾਦ ਦੀ ਵਿਰਾਸਤ ਜਿਹੜੀ ਹੈ ਜੀ ਉਹ ਕਰਾਰ ਦਿੰਦੇ ਆ, ਇਹਨੂੰ ਰੱਦ ਕਰਨ ਦੀ ਮੰਗ ਕੀਤੀ। ਜਿਹੜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਉਹਨਾਂ ਨੇ ਇਹ ਕਿਹਾ, ਭਰੋਸਾ ਦਿੱਤਾ ਜਿਹੜੇ ਮੈਂਬਰਾਂ ਨੂੰ ਕਿ ਲਾਅ ਕਮਿਸ਼ਨ ਵੱਲੋਂ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਸਰਬ ਪਾਰਟੀ ਬੈਠਕ ਜਿਹੜੀ ਉਹ ਸੱਦੀ ਜਾਊਗੀ ਔਰ ਸਰਕਾਰ ਨੇ ਵਿਰੋਧੀ ਧਿਰ ਦੇ ਉਹਨਾਂ ਦੋਸ਼ਾਂ ਨੂੰ ਤਾਂ ਨਕਾਰਿਆ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਸ ਕਾਨੂੰਨ ਦੀ ਜਿਹੜੀ ਗਲਤ ਵਰਤੋਂ ਆ ਉਹ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਮਾਮਲੇ ਨੂੰ ਛੱਡ ਕੇ ਬਾਕੀ ਦੇਸ਼ ਧਰੋਹ ਦੇ ਜਿਹੜੇ ਕੇਸ ਨੇ ਉਹ ਦਿੱਲੀ ਤੋਂ ਬਾਹਰ ਜਿਹੜੇ ਉਹ ਦਰਜ ਕੀਤੇ ਗਏ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਾਨੂੰਨ ਦੀ ਪਰਿਭਾਸ਼ਾ ਜਿਹੜੀ ਵਿਆਪਕ ਹੋਣ ਕਰਕੇ ਇਹਦੇ 'ਚ ਸੋਧਾਂ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਲਾਅ ਕਮਿਸ਼ਨ ਇਹਦੇ ਉੱਤੇ ਖੁੱਲ੍ਹੇ ਦਿਲ ਦੇ ਨਾਲ ਜਿਹੜੀ ਹੈ ਜੀ ਉਹ ਨਜ਼ਰਸਾਨੀ ਕਰੇ ਅਤੇ ਉਦੋਂ ਬਾਅਦ ਜਿਹੜਾ ਜੀ ਇਹਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਸਿਰ ਜੋੜ ਕੇ ਜਿਹੜੀਆਂ ਜੀ ਉਹ ਬੈਠਣ। ਜਿਹੜਾ ਇਹਦੇ ਵਿੱਚ ਜਿਹੜਾ ਇੱਕ ਰਿਪੋਰਟ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੇਸ਼ ਧਰੋਹ ਦੇ ਜਿਹੜੇ ਕੇਸ ਦਾਇਰ ਹੋਏ ਨੇ ਉਹ ਵੀ ਫਿਕਰਮੰਦੀ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ 'ਚ ਨਹੀਂ ਹੋਏ, ਇਹ ਤਾਂ ਤੇਲੰਗਾਨਾ ਦੇ ਵਿੱਚ ਜਿਹੜੇ ਉਹ ਹੋਏ ਨੇ, ਕਿਤੇ ਵੀ ਹੋਏ ਹੋਣ ਕਾਨੂੰਨ ਤਾਂ ਜਿਹੜਾ ਜੀ ਉਹ ਮੁਲਕ ਦਾ। ਸਵਾਲ ਤਾਂ ਜਿਹੜਾ ਜੀ ਇਹਦੇ ਵਿੱਚ ਸਭ ਤੋਂ ਵੱਡਾ ਇਹੀ ਉੱਠਿਆ ਨਾ ਜੀ ਕਿ ਇਹ ਤਾਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਹੀ ਜਿਹੜਾ ਜੀ ਕੇਸ ਦਰਜ ਕੀਤੇ ਜਾਂਦੇ ਨੇ ਇਹਦੇ ਤਹਿਤ। ਔਰ ਜਿਹੜੀ ਗੱਲ ਕਨ੍ਹਈਆ ਕੁਮਾਰ ਦੇ ਉੱਤੇ ਆਉਂਦੀ ਹੈ ਜੀ ਉਹ ਗੱਲ ਤਾਂ ਸਰਕਾਰ ਵੀ ਇਹ ਮੰਨ ਰਹੀ ਹੈ ਕਿ ਉਹਨੂੰ ਛੱਡ ਕੇ ਇਹਦਾ ਮਤਲਬ ਇਹ ਕਿ ਉਹ ਮਾਮਲਾ ਜੇ ਗਲਤ ਦਰਜ ਹੋਇਆ ਤਾਂ ਗਲਤ ਮਾਮਲੇ ਤਾਂ ਹੋਰ ਵੀ ਦਰਜ ਹੋਏ ਨੇ। ਔਰ ਗੁਜਰਾਤ ਦੇ ਵਿੱਚ ਜਿਹੜਾ ਪਟੇਲ ਭਾਈਚਾਰਾ ਉਹਦੇ ਵਾਸਤੇ ਅੰਦੋਲਨ ਕਰਨ ਵਾਲੇ ਬੰਦੇ ਦੇ ਉੱਤੇ ਵੀ ਤਾਂ ਇਹੀ ਕੇਸ ਦਰਜ ਕੀਤਾ ਗਿਆ ਜੀ। ਜੀ ਜੀ ਬਿਲਕੁਲ। ਅਤੇ ਅੱਗੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਜੀ, ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ। ਐਕਚੁਅਲੀ ਜੀ ਬਿਲਕੁਲ ਇਹ ਜਿਹੜਾ ਮਾਮਲਾ ਹੈ ਜੀ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਸਨ ਕਿ ਕੁਝ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਨੇ, ਜ਼ਿਕਰ ਵੀ ਕੀਤਾ ਸੀਗਾ ਕੁਝ ਥਾਵਾਂ ਦੇ ਉੱਤੇ। ਤੋ ਐਕਚੁਅਲੀ ਇਹ ਜਿਹੜੀ ਅਨੂ ਰੰਧਾਵਾ ਹੈ ਜੀ, ਜਸਜੀਤ ਸਿੰਘ ਰੰਧਾਵਾ ਸਨ ਜੀ, ਇਸ ਵੇਲੇ ਤਾਂ ਦੁਨੀਆ 'ਚ ਹੈ ਨਹੀਂ ਪਰ ਉਹ ਇੱਥੇ ਪਟਿਆਲੇ ਦੇ ਵਿੱਚ ਉੱਘੇ ਕਾਂਗਰਸੀ ਆਗੂ ਜਿਹੜਾ ਜੀ ਉਹ ਰਹੇ ਨੇ। ਕਈ ਵਾਰੀ ਉਹਨਾਂ ਨੇ ਜਿਹੜੀ ਘਨੌਰ ਵਾਲੀ ਸੀਟ ਹੈ ਜੀ ਉਹ ਜਿੱਤੀ ਹੈ, ਕਾਂਗਰਸੀ MLA ਉਹ ਬਣਦੇ ਰਹੇ ਨੇ। ਉਹਨਾਂ ਦੀ ਧੀ ਜਿਹੜੀ ਅਨੂ ਰੰਧਾਵਾ ਹੈ ਉਹ ਇੱਥੋਂ ਦਾਅਵੇਦਾਰ ਸੀ ਜੀ ਇਸ ਸੀਟ ਦੀ। ਮੈਂ ਉਹਦੇ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਇੱਥੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਮਦਨ ਲਾਲ ਜਲਾਲਪੁਰ ਜਿਹੜੇ ਨੇ ਉਹਨਾਂ ਨੂੰ ਥਾਪੜਾ ਜਿਹੜਾ ਦੇ ਦਿੱਤਾ। ਅਨੂ ਰੰਧਾਵਾ ਤੋਂ ਇਲਾਵਾ ਇਸ ਘਨੌਰ ਸੀਟ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਵੀਰ ਦਵਿੰਦਰ ਸਿੰਘ ਹੋਰਾਂ ਦੀ ਵੀ ਸੀ। ਅਨੂ ਰੰਧਾਵਾ ਨੇ ਤਾਂ ਬਕਾਇਦਾ ਤੌਰ ਦੇ ਉੱਤੇ ਦਫ਼ਤਰ ਵੀ ਇਸ ਏਰੀਏ ਦੇ ਵਿੱਚ ਖੋਲ੍ਹਿਆ ਹੋਇਆ ਸੀਗਾ ਤੇ ਉਹ ਕਾਫੀ ਸਰਗਰਮ ਜਿਹੜਾ ਦੀਂਦੇ ਸਨ। ਸਰਗਰਮ ਇੱਥੇ ਵੀਰ ਦਵਿੰਦਰ ਸਿੰਘ ਹੋਰੀ ਵੀ ਦੀਂਦੇ ਸਨ। ਤੋ ਹੁਣ ਜਿਹੜਾ ਜੀ ਇੱਥੇ ਇੱਕ ਡਿਨਰ ਹੋਇਆ ਜਿਹੜਾ ਆਮ ਆਦਮੀ ਪਾਰਟੀ ਦੇ ਫੰਡ ਰੇਜ਼ਿੰਗ ਡਿਨਰ ਸੀਗਾ, ਉਹਦੇ ਵਿੱਚ ਜਿਹੜੀ ਅਨੂ ਰੰਧਾਵਾ ਹੈ ਜੀ ਉਹਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਹੋਣ ਦਾ ਐਲਾਨ ਕੀਤਾ। ਔਰ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ
ਨੇਤਾ ਸਨ ਉਹ ਪਹੁੰਚੇ ਹੋਏ ਸਨ ਜੀ। ਸੰਜੇ ਸਿੰਘ ਹੋਰੀ, ਸੁੱਚਾ ਸਿੰਘ ਛੋਟੇਪੁਰ ਹੋਰੀ ਤੇ ਬਾਕੀ ਜਿਹੜੇ ਇੱਥੇ ਲੋਕਲ ਪਟਿਆਲੇ ਵਾਲੇ, ਉਹਨਾਂ ਨੇ ਜਿਹੜਾ ਜੀ ਸ਼ਾਮਲ ਹੋਣ ਦਾ ਐਲਾਨ ਕੀਤਾ। ਸੰਜੇ ਸਿੰਘ ਹੋਰਾਂ ਨੇ ਇਹ ਵੀ ਕਿਹਾ ਜੀ ਕਿ ਅਕਾਲੀ, ਭਾਜਪਾ ਤੇ ਕਾਂਗਰਸ ਦੇ ਕਈ ਵੱਡੇ ਨੇਤਾ ਨੇ ਜਿਹੜੇ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਤੇ ਉਹ ਆਉਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਹੁਣ ਸਵਾਲ ਜਿਹੜਾ ਜੀ ਉਹ ਫਿਰ ਉੱਠਣਾ ਇੱਥੇ ਵਰਕਰਾਂ ਦੇ ਵਿੱਚ ਵੀ ਕਿ ਜਿਹੜੀ ਇਹ ਪਾਰਟੀ ਹੈ ਕਿ ਉਹਦੀ ਟੇਕ ਜਿਹੜੀ ਆ ਉਹ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੇ ਉੱਤੇ ਆ ਜਾਂ ਫਿਰ ਉਹਨਾਂ ਦੀ ਜਿਹੜੀ ਟੇਕ ਆ ਜੀ ਉਹ ਵਰਕਰਾਂ ਦੇ ਉੱਤੇ ਤੇ ਆਮ ਲੋਕਾਂ ਦੇ ਉੱਤੇ ਆ ਜੀ। ਜੀ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਜੋਸ਼ੀ ਮੰਤਰੀ ਚਰਚਿਆਂ ਵਿੱਚ ਰਹਿੰਦਾ, ਕੱਲ ਵੇਖ ਲਿਆ ਉਸ ਦਾ ਹਾਲ ਮੀਆਂ। ਜੋਸ਼ੀ ਮੰਤਰੀ ਚਰਚਿਆਂ ਵਿੱਚ ਰਹਿੰਦਾ, ਕੱਲ ਵੇਖ ਲਿਆ ਉਸ ਦਾ ਹਾਲ ਮੀਆਂ। ਆਖੇ ਅਫਸਰ ਨਾ ਮੰਨਦਾ ਹੁਕਮ ਮੇਰਾ, ਕਈ ਗੱਲ ਨੂੰ ਜਾਂਦਾ ਉਹ ਟਾਲ ਮੀਆਂ। ਜਿਹੜੀ ਨੀਤੀ ਚਲਾਉਣੀ ਹੈ ਮੈਂ ਹੁੰਦੀ, ਉਹਦਾ ਕਰੇ ਨਾ ਕੋਈ ਖਿਆਲ ਮੀਆਂ। ਗੱਲੀ ਗੱਲੀ ਹੀ ਮੰਨ ਲਿਆ ਮੰਤਰੀ ਨੇ, ਗਲਦੀ ਕਿਤੇ ਨਾ ਉਸ ਦੀ ਦਾਲ ਮੀਆਂ। ਵਿਚਲੀ ਗੱਲ ਦਾ ਪਤਾ ਨਹੀਂ ਮੰਤਰੀ ਨੂੰ, ਏਦਾਂ ਆਪ ਨਾ ਅਫਸਰ ਨੇ ਕਰੀ ਹੋ ਸੀ। ਵਿਚਲੀ ਗੱਲ ਦਾ ਪਤਾ ਨਹੀਂ ਮੰਤਰੀ ਨੂੰ, ਏਦਾਂ ਆਪ ਨਾ ਅਫਸਰ ਨੇ ਕਰੀ ਹੋ ਸੀ। ਕੱਟਾ ਟਿੰਗੜ ਦਾ ਕਿੱਲੇ ਦੇ ਜ਼ੋਰ ਉੱਪਰ, ਚਾਬੀ ਅਫਸਰ ਦੀ ਕਿਸੇ ਨੇ ਭਰੀ ਹੋ ਸੀ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਾਨੂੰ ਪਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਵੀ ਬਲਵਿੰਦਰ ਕੌਰ ਨੂੰ ਦੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।